ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਇੱਕ ਹੋਰ ਠੰਡੀ ਠੰਡੀ ਗੁੱਡ ਮਾਰਨਿੰਗ ਤੁਹਾਨੂੰ ਅਸੀਂ ਕਹਿੰਦੇ ਹਾਂ। ਯੂਕੇ ਵੈਦਰ ਦੇਖ ਲਓ ਬਈ, ਧੁੱਪ ਦਾ ਨਾਂ ਨਿਸ਼ਾਨ ਨਹੀਂ ਹੈ ਅਤੇ ਠੰਡਕ ਖਾਸੀ ਹੈ। ਅੱਜ ਤੇ ਰਾਤ ਪੂਰੀ ਬਾਰਿਸ਼ ਹੋਈ ਹੈ ਅਤੇ ਕੱਲ੍ਹ ਵੀ -1 ਦੀ ਪੇਸ਼ਨ ਗੋਈ ਹੈ ਅਤੇ ਖਾਸੀ ਠੰਡਕ ਹੈ। ਅਤੇ ਅਸੀਂ ਕਰਦੇ ਹਾਂ ਦਰਵਾਜ਼ਾ ਬੰਦ। ਨਾਸ਼ਤੇ ਤੋਂ ਫਾਰਿਗ ਹੋ ਗਏ ਆ ਅਤੇ ਅਸੀਂ ਆ ਗਏ ਹਾਂ ਕਿਚਨ ਵਿੱਚ। ਅਤੇ ਕਿਚਨ ਵਿੱਚ ਸੋਹਣੇ ਸੋਹਣੇ ਟਮਾਟਰ ਪਏ ਨੇ, ਖਾਸੀ ਬੜੀ ਮਿਕਦਾਰ ਵਿੱਚ, ਤੁਸੀਂ ਦੇਖ ਲਵੋ। ਅਤੇ ਅਸੀਂ ਇਹਨੂੰ ਹੁਣ ਥੈਲੀ ਵਿੱਚ ਪਾ ਕੇ ਫਰਿੱਜ ਵਿੱਚ ਰੱਖਾਂਗੇ। ਕੱਲ੍ਹ ਸਾਡੇ ਘਰ ਅਸੀਂ ਬੁਲਾ ਰਹੇ ਹਾਂ ਕੁਛ ਮਹਿਮਾਨਾਂ ਨੂੰ। ਅੱਲਾਹ ਪਾਕ ਦੀ ਰਹਿਮਤ ਹੁੰਦੇ ਨੇ ਮਹਿਮਾਨ 'ਤੇ, ਉਹਨਾਂ ਵਾਸਤੇ ਖਾਣੇ ਦੀ ਤਿਆਰੀ ਕਰਨੀ ਹੈ। ਇਸ ਤੋਂ ਕੁਛ ਕੰਮ ਅਸੀਂ ਅੱਜ ਕਰਾਂਗੇ, ਕੁਛ ਕੱਲ੍ਹ ਕਰਾਂਗੇ। ਇਹ ਬੱਕਰੇ ਦਾ ਗੋਸ਼ਤ ਹੈ, ਇਹਨੂੰ ਅਸੀਂ ਬੱਕਰੇ ਦਾ ਗੋਸ਼ਤ ਬਣਾਉਣਾ ਵੀ ਇਹ ਕਰਾਂਗੇ। ਨਾਲ ਬੋਨਲੈਸ ਚਿਕਨ ਹੈ, ਬੋਨਲੈਸ ਚਿਕਨ ਬਣੇਗੀ। ਅਤੇ ਨਾਲ ਅਸੀਂ ਜਿਹੜਾ ਵੇ ਇਹਨੂੰ ਮਸਾਲਾ ਲਾ ਕੇ ਰੱਖਿਆ ਜਿਹੜਾ ਰੋਸਟ ਬਣਨਾ ਹੈ। ਔਰ ਇਹ ਨਾਲ ਜਾ ਰਿਹਾ ਬੱਕਰੇ ਦੇ ਪੁਲਾਓ ਦਾ ਸਮਾਨ। ਵਿੱਚ ਲਸਣ ਪਾਤਾ, ਬੱਕਰੇ ਦਾ ਗੋਸ਼ਤ ਪਾਤਾ, ਸੌਂਫ ਪਾ ਦਿੱਤੀ ਹੈ ਔਰ ਸੁੱਕਾ ਧਨੀਆ ਔਰ ਪਾ ਕੇ ਅਸੀਂ ਯਖਨੀ ਬਣਾਵਾਂਗੇ ਔਰ ਫਿਰ ਉਹਨੂੰ ਛਾਣ ਕੇ ਰੱਖ ਦੇਵਾਂਗੇ। ਬਾਕੀ ਕੰਮ ਚਾਵਲਾਂ ਦਾ ਫਿਰ ਕੱਲ੍ਹ ਹੋਏਗਾ। ਇਸ ਤਰ੍ਹਾਂ ਅਸੀਂ ਅੱਜ ਤਿਆਰੀ ਵਿੱਚ ਲੱਗੇ ਹੋਏ ਹਾਂ। ਖਾਸਾ ਕੰਮ ਕਾਜ ਹੈ, ਲਸਣ ਪਿਆਜ਼ ਕੁਛ ਛਿਲਿਆ, ਕੁਛ ਅਸੀਂ ਬਾਕੀ ਹੋਰ ਕੰਮ ਨਿਪਟਾਉਣਾ ਵੀ ਜਲਦੀ ਜਲਦੀ। ਅਤੇ ਨਾਲ ਮਿੱਠੇ 'ਚ ਬਣੇਗੀ ਰਸ ਮਲਾਈ। ਰਸ ਮਲਾਈ ਦੇ ਪੈਕਟ ਕੱਟ ਕੇ ਰੱਖ ਲਏ ਨੇ ਅਤੇ ਅਸੀਂ ਲਜ਼ੀਜ਼ਾ ਰਸ ਮਲਾਈ ਬਣੇਗੀ। ਅਸੀਂ ਹੁਣ ਇਹਨੂੰ ਬਣਾ ਕੇ ਰੱਖ ਦਾਂਗੇ ਤਾਂ ਕਿ ਫਰਿੱਜ ਵਿੱਚ ਅੱਛੀ ਠੰਡੀ ਹੋ ਜਾਵੇ। ਅਤੇ ਨਾਲ ਅਸੀਂ ਕੰਮ ਵੀ ਕਰਦੇ ਜਾਵਾਂਗੇ ਅਤੇ ਨਾਲ ਅਸੀਂ ਖਰਬੂਜ਼ਾ ਅਤੇ ਜਿਹੜਾ ਤਰਬੂਜ਼ ਹੈ ਇਹਦੇ ਵੀ ਮਜ਼ੇ ਲੈਂਦੇ ਜਾਵਾਂਗੇ। ਥੋੜ੍ਹਾ ਥੋੜ੍ਹਾ ਇਹਨੂੰ ਖਾਂਦੇ ਰਹਾਂਗੇ। ਰਸ ਮਲਾਈ ਚੜ੍ਹਾ ਦਿੱਤੀ ਹੈ, ਦੁੱਧ ਉਬਲਣ ਵਾਲਾ ਵੇ ਅਤੇ ਚੀਨੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ। ਚੀਨੀ ਦਾ ਨਵਾਂ ਪੈਕਟ ਖੋਲ੍ਹਿਆ, ਕੁਛ ਅਸੀਂ ਪਾ ਦਾਂਗੇ ਸ਼ੂਗਰ ਪੋਟ ਵਿੱਚ ਅਤੇ ਬਾਕੀ ਜਿਹੜਾ ਬਚ ਹੈਗਾ ਨਾ ਅਸੀਂ ਇਹਦੇ ਵਿੱਚ ਪਾਵਾਂਗੇ ਸ਼ੂਗਰ। ਦੁੱਧ ਨੂੰ ਉਬਾਲ ਆ ਗਿਆ ਵੇ, ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਰਸ ਮਲਾਈ ਜਿਹੜੀ ਅਸੀਂ ਬਣਾ ਕੇ ਗੋਲੇ ਰੱਖੇ ਹੋਏ ਨੇ ਨਾ, ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ। ਰਸ ਮਲਾਈ ਵਿੱਚ ਲਜ਼ੀਜ਼ਾ ਬੈਸਟ ਹੈ। ਹਮੇਸ਼ਾ ਤੋਂ ਅਸੀਂ ਲਜ਼ੀਜ਼ਾ ਹੀ ਖਾਂਦੇ ਹਾਂ। ਦਾ ਜਿਹੜਾ ਪਿਸਤਾ ਫਲੇਵਰ ਹੈ, ਬਦਾਮ ਫਲੇਵਰ ਹੈ, ਦੋ ਤਿੰਨ ਫਲੇਵਰ ਦੇ ਰਸ ਮਲਾਈ ਦੇ। ਪਰ ਇਹ ਵੇਖ ਕੇ ਇਹ ਜ਼ਬਰਦਸਤ ਬਣਦੀ ਹੈ ਰਸ ਮਲਾਈ। ਘਰ ਵੀ ਤੁਸੀਂ ਬਣਾਓ, ਬਹੁਤ ਅੱਛੀ ਬਣਦੀ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਬਸ ਇਹਨੂੰ ਇਸ ਤਰ੍ਹਾਂ ਬੋਇਲਿੰਗ ਵਿੱਚ ਪਾਉਣਾ ਹੁੰਦਾ ਵੇ। ਜਦੋਂ ਦੁੱਧ ਤੁਹਾਡਾ ਬੋਇਲ ਹੋ ਜਾਵੇ ਬਸ ਇਹ ਪਾ ਦਿਓ ਔਰ ਫਿਰ ਨਾਲੋਂ ਨਾਲ ਇਹਨੂੰ ਉਹ 'ਚ ਕਰਦੇ ਰਹਿਣਾ ਤਾਂ ਕਿ ਅੱਛੀਆਂ ਫੁੱਲ ਜਾਣ, ਅੰਦਰ ਗੁਟਲੀ ਨਾ ਰਹਿ ਜਾਵੇ। ਮਾਸ਼ਾਅੱਲਾ ਮਾਸ਼ਾਅੱਲਾ ਕਾਫੀ ਫੁੱਲ ਚੁੱਕੀਆਂ ਨੇ ਸਾਡੀ ਰਸ ਮਲਾਈ ਜਿਹੜੀਆਂ ਨੇ। ਅਤੇ ਨਾਲੋਂ ਨਾਲ ਅਸੀਂ ਇਹਦੇ ਚਮਚ ਵੀ ਚਲਾ ਰਹੇ ਹਾਂ ਕਿ ਇਹਦਾ ਸਾਈਜ਼ ਖਾਸਾ ਅੱਛਾ ਹੋ ਗਿਆ ਵੇ, ਲੇਕਿਨ ਬੜੀ ਇਹਤਿਆਤ ਨਾਲ ਹਿਲਾਉਣਾ ਹੁੰਦਾ ਵੇ। ਬਹੁਤ ਜ਼ਿਆਦਾ ਤੁਸੀਂ ਇਹ 'ਚ ਚਮਚ ਨਹੀਂ ਚਲਾਉਣਾ ਕਿ ਟੁੱਟ ਨਾ ਜਾਣ। ਔਰ ਫਿਰ ਨਾਲ ਨਾਲ ਖੜ੍ਹਾ ਹੋਣਾ ਪੈਂਦਾ ਕਿ ਬਈ ਇਹ ਅੱਛਾ ਬੋਇਲ ਆ ਜਾਵੇ ਅਤੇ ਅੱਛੀ ਜਿਹੀ ਰਸ ਮਲਾਈ ਤਿਆਰ ਹੋ ਜਾਵੇ। ਅਤੇ ਲੱਗ ਤਾਂ ਰਿਹਾ ਕਿ ਵੀ ਬੜੀ ਚੰਗੀ, ਹਾਲੇ ਤੱਕ ਤਾਂ ਸਾਡੀ ਰੈਸਪੀ ਬੜੀ ਚੰਗੀ ਜਾ ਰਹੀ ਹੈ। ਅੱਜ ਤੁਸੀਂ ਦੇਖ ਲਓ ਮੇਰੇ ਸੋਹਣੇ ਸੋਹਣੇ ਕਾਂਟੇ ਝੁਮਕੇ ਅਤੇ ਇਹ ਚੇਨ ਹੈ ਅਤੇ ਇੱਕ ਹੈ ਅੱਲਾ ਵਾਲਾ ਲੋਕਟ ਹੈ ਅਤੇ ਇਹ ਵਾਲੀ ਚੇਨ ਹੈ। ਇਹ ਮੇਰਾ ਕੜਾ ਵੇ ਅਤੇ ਇਹ ਅੰਗੂਠੀ ਇੱਕ ਅੰਗੂਠੀ ਮੈਂ ਪਾਈ ਹੋਈ ਸੁਣਦੀ। ਲੇਕਿਨ ਇਹ ਜ਼ੇਵਰ ਐਸਾ ਸੀ ਕਿ ਪਾਕਿਸਤਾਨ ਜਾਣ ਲੱਗੇ ਲਾ ਕੇ ਗਈ। ਕਿੰਨੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਕਿ ਇੱਥੇ ਅਸੀਂ ਬੇਧੜਕ ਚੀਜ਼ਾਂ ਪਾਉਂਦੇ ਹਾਂ, ਕੋਈ ਛੀਨਾ ਛਪਟੀ ਦਾ ਡਰ ਨਹੀਂ ਹੁੰਦਾ ਔਰ ਕੁਛ ਨਹੀਂ। ਪਾਕਿਸਤਾਨ ਜਾਣ ਲੱਗੇ ਅਸੀਂ ਫਿਰ ਲਾ ਕੇ ਜਾਂਦੇ ਹਾਂ ਕਿ ਬਹੁਤ ਡਰ ਲੱਗਦਾ ਵੇ। ਅਤੇ ਉੱਥੇ ਮੈਂ ਆਪਣੇ ਛੋਟੇ ਛੋਟੇ ਕਾਂਟੇ ਪਾਏ ਸਨ, ਉਹ ਮੇਰੇ ਕਾਂਟੇ ਗਵਾਚ ਗਏ ਅਤੇ ਮੈਨੂੰ ਇੰਨਾ ਹੁਣ ਉਸ ਦਿਨ ਦਾ ਹੋ ਰਿਹਾ ਸੀ ਮੇਰੇ ਕੰਨ ਹੀ ਬੰਦ ਨਾ ਹੋ ਜਾਣ। ਅਤੇ ਅੱਜ ਫਿਰ ਮੈਂ ਸੋਚਿਆ ਕਿ ਮੈਂ ਆਪਣੇ ਕਾਂਟੇ ਕੱਢ ਕੇ ਪਾ ਲਵਾਂ ਕਿ ਪਤਾ ਚੱਲੇ ਵੀ ਕੰਨ ਬੰਦ ਹੋ ਜਾਣ। ਅਤੇ ਅੱਜ ਜ਼ੇਵਰ ਕੱਢਿਆ ਵੇ ਅਤੇ ਅਸੀਂ ਪਾ ਲਵਾਂਗੇ। ਘਣੀ ਸ਼ੋਸ਼ਾ ਬਣ ਜਾਏਗੀ ਸਾਡੀ। ਰਸ ਮਲਾਈ ਤਕਰੀਬਨ ਸਾਡੀ ਬਣ ਚੁੱਕੀ ਹੈ। ਬਸ ਹੁਣ ਥੋੜ੍ਹੀ ਮੇਰੇ ਕੋਲ 5 ਮਿੰਟ ਹੋਰ ਲੱਗਣਗੇ। ਧੀਮੀ ਆਂਚ 'ਤੇ ਰੱਖ ਦਿੱਤੀ ਹੈ। ਕੋਲ ਖੜ੍ਹੇ ਹੋਣਾ ਪੈਂਦਾ ਕਿ ਬਈ ਉਬਲ ਨਾ ਜਾਵੇ ਦੁੱਧ। ਅਤੇ ਉਹ ਤਕਰੀਬਨ ਤਿਆਰ ਹੈ। ਅਤੇ ਨਾਲ ਹੀ ਅਸੀਂ ਯਖਨੀ ਚੜ੍ਹਾ ਦਿੱਤੀ ਹੈ ਜਿਹੜੀ ਬੱਕਰੇ ਦੇ ਗੋਸ਼ਤ ਦਾ ਪੁਲਾਓ ਬਣਨਾ ਕੱਲ੍ਹ। ਉਹਦੀ ਯਖਨੀ ਤਿਆਰ ਕਰਕੇ ਛਾਣ ਕੇ ਰੈਡੀ ਕਰਕੇ ਸਭ ਰੱਖ ਦੇਵਾਂਗੇ ਅਤੇ ਇਹ ਕੰਮ ਨਿਪਟ ਕੇ ਆਵੇ। ਅਤੇ ਨਾਲ ਹੀ ਹੋਰ ਛੋਟੇ ਛੋਟੇ ਅਸੀਂ ਕੰਮ ਨਿਪਟਾ ਰਹੇ ਹਾਂ ਅਤੇ ਨਾਲ ਹੀ ਅਸੀਂ ਪਾ ਲੈ ਰਹੇ ਆਪਣੇ ਕਾਂਟੇ ਕੱਢ ਕੇ
ਜਿਹੜੇ ਪਾਕਿਸਤਾਨ ਜਾਣ ਤੋਂ ਪਹਿਲੇ ਅਸੀਂ ਲਾ ਕੇ ਗਏ ਸਾਂ, ਹੁਣ ਅਸੀਂ ਆ ਕੇ ਪਾ ਲਏ ਨੇ। ਕਿੰਨਾ ਜ਼ੁਲਮ ਹੈ ਬਈ ਕਿ ਜਾਣ ਲੱਗੇ ਲਾ ਕੇ ਜਾਓ ਤੇ ਆ ਕੇ ਪਾ ਲਓ, ਉਥੇ ਅਸੀਂ ਪਾ ਹੀ ਨਹੀਂ ਸਕਨੇ ਆ। ਪਰ ਇਹ ਤੇ ਚਲੋ ਇੱਕ ਉਸ ਤਰ੍ਹਾਂ ਗੱਲ ਸੀ। ਪਰ ਮਹਿਮਾਨ ਦੇ ਹਵਾਲੇ ਦੇ ਨਾਲ ਮਹਿਮਾਨ ਜਦੋਂ ਘਰ ਆਣੇ ਹੁੰਦੇ ਨੇ ਤੇ ਮੈਂ ਸੋਚਦੀ ਹਾਂ ਕਿੱਥੇ ਗਏ ਉਹ ਜ਼ਬਾਨੇ। ਜਦੋਂ ਕਾਂ ਬੋਲਦਾ ਸੀ ਤੇ ਸਾਡੀਆਂ ਮਾਵਾਂ ਕਹਿੰਦੀਆਂ ਸਨ ਅੱਜ ਕਿਸੇ ਮਹਿਮਾਨ ਨੇ ਆਣਾ, ਉਹ ਕਾਂ ਦੇ ਬੋਲਣ ਨਾਲ ਹੀ ਮਹਿਮਾਨ ਦੀ ਆਮਦ ਦੇ ਲੋਕ ਮੁੰਤਜ਼ਰ ਹੋ ਜਾਂਦੇ ਸਨ। ਤੇ ਕਾਂ ਬੋਲਣਾ ਤੇ ਸਾਰਿਆਂ ਨੇ ਕਹਿਣਾ ਵੀ ਅੱਜ ਕੋਈ ਮਹਿਮਾਨ ਆ ਰਿਹਾ ਵੇ। ਉਹ ਜ਼ਮਾਨੇ ਕਿੱਥੇ ਚਲੇ ਗਏ ਜਦੋਂ ਕੁੰਡੀ ਖੜਕਦੀ ਸੀ ਤੇ ਤੁਸੀਂ ਦਰਵਾਜ਼ਾ ਖੋਲ੍ਹਦੇ ਸੋ ਤੇ ਸਾਹਮਣੇ ਤੁਹਾਡੇ ਰਿਸ਼ਤੇਦਾਰ ਕੋਈ ਵੀ ਮਹਿਮਾਨ ਜਿਹੜੇ ਦੂਰੋਂ ਆਏ ਹੁੰਦੇ ਸਨ ਖੜੇ ਹੁੰਦੇ ਸਨ। ਉਹ ਜਿਹੜੇ ਚਾਅ ਚੜ੍ਹਦੇ ਸਨ, ਅੱਜ ਉਹ ਚਾਅ ਖਤਮ ਹੋ ਗਏ ਨੇ। ਖਤਮ ਇਸ ਸੈਂਸ ਵਿੱਚ ਮੈਂ ਕਹਿ ਰਹੀ ਹਾਂ ਕਿ ਹੁਣ ਪਤਾ ਹੁੰਦਾ ਵੇ ਕਿ ਤੁਹਾਡੇ ਘਰ ਮਹਿਮਾਨਾਂ ਨੇ ਆਉਣਾ ਵੇ, ਕੱਲ੍ਹ ਆ ਰਹੇ ਨੇ, ਅੱਜ ਆ ਰਹੇ ਨੇ, ਮਹਿਮਾਨ ਵੀ ਇਤਲਾਹ ਦੇ ਕੇ ਆਉਂਦੇ ਸਨ। ਪਰ ਉਹ ਜਿਹੜੀ ਖੁਸ਼ੀ ਮਿਲਦੀ ਸੀ ਨਾ ਕਿ ਅਚਾਨਕ ਮਹਿਮਾਨ ਆਉਂਦੇ ਸਨ, ਬਈ ਇੰਨਾ ਚਾਅ ਚੜ੍ਹ ਜਾਣੇ, ਫਟਾਫਟ ਮੰਜੀਆਂ ਵਿਹੜਿਆਂ 'ਚ ਖਿੱਚੀਆਂ ਜਾਂਦੀਆਂ ਸਨ, ਘੜੀਸੀਆਂ ਜਾਂਦੀਆਂ ਸਨ ਤੇ ਨਾਲ ਨਾਲ ਖਾਤਰ ਬਦਾਰਤ ਦਾ ਸਮਾਨ ਹੋ ਜਾਂਦਾ ਸੀ। ਤੇ ਨਾਲ ਨਾਲ ਲੋਕ ਕਹਿੰਦੇ ਸਨ ਵੀ ਛਿੱਛ ਦੀ ਕੁੱਕਰ ਫੜੋ ਤੇ ਵੀ ਹਾਂਡੀ ਰੱਖੋ, ਜਾਂ ਜੋ ਵੀ ਆਂਡੇ ਨੇ ਘਰ ਵਿੱਚ ਆਂਡੇ ਬਣਾ ਲਓ ਤੇ ਆਟਾ ਗੁੰਨੋ। ਕੋਈ ਮਹਿਮਾਨ ਨੂੰ ਵੀ ਨਖਰਾ ਨਹੀਂ ਹੁੰਦਾ ਸੀ ਤੇ ਕੋਈ ਮੇਜ਼ਬਾਨ ਨੂੰ ਵੀ ਪਰੇਸ਼ਾਨੀ ਨਹੀਂ ਹੁੰਦੀ ਸੀ ਸਿਵਾਏ ਖੁਸ਼ੀ ਦੇ। ਦੋਨੋਂ ਪਾਸੇ ਖੁਸ਼ੀ ਹੁੰਦੀ ਸੀ। ਮਹਿਮਾਨ ਆਉਣ ਵਾਲਿਆਂ ਨੂੰ ਚਾਹ ਹੁੰਦਾ ਸੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬਹਿ ਕੇ ਗੱਲਾਂ ਕਰਨੀਆਂ ਨੇ, ਤੇ ਭੈਣ ਭਰਾਵਾਂ ਨੂੰ ਆਉਣ ਮਹਿਮਾਨ ਘਰ ਵਾਲਿਆਂ ਨੂੰ ਚਾਹ ਹੁੰਦਾ ਸੀ ਸਾਡੇ ਮਹਿਮਾਨ ਆ ਗਏ ਨੇ ਤੇ ਅਸੀਂ ਉਹਨਾਂ ਨਾਲ ਬੈਠ ਕੇ ਗੱਲਾਂ ਕਰਨੀਆਂ ਨੇ। ਲੋਕ ਗੱਲਾਂ ਕਰਨ ਵਾਸਤੇ, ਇੱਕ ਦੂਸਰੇ ਪਿਆਰਿਆਂ ਨੂੰ ਮਿਲਣ ਵਾਸਤੇ ਕਿੰਨੀ ਦੂਰ ਦਾ ਸਫ਼ਰ ਕਰਦੇ ਸਨ। ਅੱਜ ਹੁਣ ਉਹ ਚੀਜ਼ਾਂ ਸਫ਼ਰ ਅੱਜ ਵੀ ਲੋਕ ਕਰਦੇ ਨੇ, ਮੇਲ ਮੁਲਾਕਾਤ ਹੈਗਾ ਵੇ, ਪਰ ਐਵੇਂ ਕਿ ਉਹ ਖੁਸ਼ੀ ਖਤਮ ਹੋ ਗਈ ਹੈ। ਉਹ ਕਾਂ ਕਦੀ ਹੁਣ ਬੋਲਦਾ ਨਜ਼ਰ ਹੀ ਨਹੀਂ ਆਉਂਦਾ, ਜਾਂ ਕਾਂ ਵਿਚਾਰਾ ਬੋਲਦਾ ਵੀ ਹੈ ਤੇ ਕੋਈ ਉਹਦੀ ਗੱਲ ਤੇ ਧਿਆਨ ਹੀ ਨਹੀਂ ਦਿੰਦਾ। ਤੇ ਦੋ ਵੀ ਦੇਖ ਲਓ ਯਖਨੀ ਸਾਡੀ ਗਰਮਾ ਗਰਮ ਵੀ ਬਣਦੀ ਹੈ, ਹਲਕੀ ਅੱਗ ਤੇ ਚੜਾਈ ਹੋਈ ਹੈ ਤਾਂ ਕਿ ਹਲਕੀ ਅੱਗ ਤੇ ਜਿਹੜਾ ਅਸਰ ਨਿਕਲਦਾ ਹੈ ਹੱਡੀ ਤੋਂ ਗੋਸ਼ਤ ਤੋਂ, ਉਹ ਬਹੁਤ ਚੰਗਾ ਹੁੰਦਾ ਵੇ। ਤੇ ਬਹਿਰਹਾਲ ਮਹਿਮਾਨ ਅੱਲਾ ਦੀ ਰਹਿਮਤ ਤੇ ਤੁਹਾਡੇ ਘਰ ਆਉਂਦੇ ਨੇ, ਅੱਲਾਹ ਤਾਲਾ ਆਪਣੀ ਰਹਿਮਤ ਭੇਜਦਾ ਵੇ। ਔਰ ਦੂਸਰੇ ਕਿ ਜਦੋਂ ਮਹਿਮਾਨ ਕਹਿੰਦੇ ਨੇ ਜਾਂਦਾ ਹੈ ਤੁਹਾਡੀਆਂ ਸਾਰੀਆਂ ਬਲਾਵਾਂ ਤਕਲੀਫਾਂ ਸਾਡੀਆਂ ਪਰੇਸ਼ਾਨੀਆਂ ਉਹ ਨਾਲ ਨਿਕਲ ਜਾਂਦੀਆਂ ਨੇ ਕਿ ਮਹਿਮਾਨ ਜਿਵੇਂ ਘਰ ਤੋਂ ਰੁਖਸਤ ਹੁੰਦਾ ਵੇ। ਤੇ ਬਹਿਰਹਾਲ ਇਹ ਸਾਡੀ ਰਵਾਇਤ ਦਾ ਵੀ ਹਿੱਸਾ ਵੇ। ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਵੀ ਇਹ ਫਰਮਾਨ ਹੈ ਕਿ ਅੱਛੀ ਮਹਿਮਾਨਦਾਰੀ ਕਰੋ ਬਈ, ਅੱਛੇ ਇਕਰਾਮ ਦੀ ਨੀਅਤ ਦੇ ਨਾਲ ਸਭ ਨੂੰ ਆਪਣੇ ਘਰ ਵਿੱਚ ਬੁਲਾਓ ਔਰ ਉਹ ਕਰੋ। ਤੇ ਅਸੀਂ ਵੀ ਬਈ ਲੱਗੇ ਹੋਏ ਹਾਂ। ਅੱਜ ਸਾਰਾ ਦਿਨ ਸਾਡਾ ਇਹਨਾਂ ਤਿਆਰੀਆਂ 'ਚ ਤੇ ਇਹਨਾਂ 'ਚ ਗੁਜ਼ਰਨਾ ਵੀ, ਤੇ ਮੈਂ ਹੁਣ ਤੱਕ ਇਜਾਜ਼ਤ ਚਾਹੁੰਦੀ ਹਾਂ ਕਿਉਂਕਿ ਹੁਣ ਇਹਨੂੰ ਮੈਂ ਥੋੜ੍ਹਾ ਜਿਹਾ ਬੰਦ ਕਰਾਂਗੀ ਔਰ ਥੋੜ੍ਹਾ ਜਿਹਾ ਅਸੀਂ ਡੋਂਗੇ ਸ਼ੋਂਗੇ 'ਚ ਕੱਢਾਂਗੇ। ਸਾਡੇ ਸਾਰੇ ਕਿਚਨ 'ਚ ਹਾਲੇ ਖਿਲਾਰਾ ਪਿਆ ਵੇ ਤੇ ਹਾਲੇ ਖਿਲਾਰਾ ਮੁੱਕਿਆ ਨਹੀਂ ਹੈ, ਲੇਕਿਨ ਅਸੀਂ ਨਾਲ ਨਾਲ ਆਪਣਾ ਖਿਲਾਰਾ ਮੁਕਾਵਾਂਗੇ। ਤੇ ਬਾਕੀ ਮੇਰਾ ਜ਼ੇਵਰ ਹਾਲੇ ਟੇਬਲ 'ਤੇ ਹੀ ਪਿਆ, ਮੈਂ ਸਿਰਫ ਕਾਂਟੇ ਪਾ ਕੇ ਨਾ ਸ਼ੋਅ ਮਾਰਨ ਲੱਗ ਗਈ ਸਾਂ। ਤੇ ਇਹ ਜਿਹੜਾ ਵੀ ਚੁੱਕ ਕੇ ਤੇ ਫਿਰ ਮੈਂ ਇਹਨੂੰ ਸਾਂਭਾਂਗੀ, ਇੱਥੇ ਹੀ ਹਾਲੇ ਪਿਆ ਵੇ ਤੇ ਜਾਂ ਪਾ ਲਵਾਂਗੀ। ਹੋ ਸਕਦਾ ਮੈਂ ਇੱਕ ਚੇਨ ਪਾ ਲਵਾਂ, ਹੋ ਸਕਦਾ ਨਾ ਪਾਵਾਂ। ਕੜਾ ਤੇ ਮੈਂ ਆਪਣਾ ਪਾ ਲਿਆ ਤੇ ਕਾਂਟੇ ਮੈਂ ਆਪਣੇ ਪਾ ਲਏ ਨੇ। ਤੇ ਚਲੋ ਵੀ ਇੱਕ ਬਾਹਰ ਦਾ ਤੁਹਾਨੂੰ ਨਜ਼ਾਰਾ ਕਰਾ ਦਿੰਦੇ ਆ। ਬੜੀ ਠੰਡ ਹੈ, ਅੱਜ -1 ਹੋ ਰਿਹਾ। ਮੈਂ ਤਾਂ ਸਮਝੀ ਸਾਂ ਕਿ ਕੱਲ੍ਹ -1 ਹੈ, ਲੇਕਿਨ ਉਹ ਅੱਜ ਹੀ ਹੋ ਗਿਆ। ਦੇਖ ਲਓ -1 ਹੁਣ ਤੁਹਾਨੂੰ ਫੀਲਿੰਗ ਤਾਂ ਨਹੀਂ ਹੋਏਗੀ, ਫੀਲਿੰਗ ਤਾਂ ਸਾਨੂੰ ਹੀ ਹੋ ਰਹੀ ਹੈ, ਲੇਕਿਨ ਬਹਿਰਹਾਲ ਬੜਾ ਚੰਗਾ ਪਿਆ ਲੱਗਦਾ ਵੇ। ਠੰਡੀ ਠੰਡੀ ਜਿਹੜੀ ਹੈ ਜ਼ਿੰਦਗੀ ਜਿਹੜੀ ਠੰਡੋ ਠਾਰ ਹੋਈ ਪਈ ਹੈ। ਤੇ ਫਿਰ ਤੁਹਾਡੇ ਨਾਲ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ। ਤੇ ਹੁਣ ਮੈਂ ਕੀ ਕਵਾਂ, ਚਲੋ ਠੀਕ ਹੈ, ਬਾਅਦ 'ਚ ਕਹਾਂਗੀ।